ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਅੱਜ 13 ਜਨਵਰੀ ਦਿਨ ਸ਼ੁੱਕਰਵਾਰ ਤੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਅਮਰੀਕਾ ਅੰਤਰਰਾਸ਼ਟਰੀ ਖਬਰਾਂ, ਉਸ ਦੇ ਨਾਲ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਵੀ। ਖਬਰਾਂ ਦਾ ਬੁਲੇਟਿਨ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਅਪਡੇਟ ਅਮਰੀਕਾ ਦੇ ਸਪਾਂਸਰਸ ਦਾ ਧੰਨਵਾਦ ਕਰਨਾ ਚਾਹਾਂਗੇ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਇਹਨਾਂ ਨੂੰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਜੀ ਫਰੀਮੌਂਟ ਤੋਂ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ ਤੋਂ, ਕੁਲਵਿੰਦਰ ਕੌਰ ਜੀ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਤਾਂ ਹੁਣ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ, ਪਰ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਅਫੋਰਡੇਬਲ ਹੈਲਥ ਕੇਅਰ ਐਕਟ ਨੂੰ ਵਾਪਸ ਲੈਣ ਦੇ ਲਈ ਪਹਿਲਾ ਕਦਮ, ਬਜਟ ਰੈਜ਼ੋਲੂਸ਼ਨ ਪਾਸ ਕੀਤਾ ਗਿਆ। ਫੈਡਰਲ ਜਾਂਚ ਨੇ ਪਾਇਆ ਸ਼ਿਕਾਗੋ ਪੁਲਿਸ ਵਰਤਦੀ ਹੈ ਲੋੜ ਤੋਂ ਵੱਧ ਜ਼ੋਰ, ਇਸ ਉੱਤੇ ਚਿੰਤਾ ਪ੍ਰਗਟਾਈ। 18 ਸਾਲਾਂ ਬਾਅਦ ਮਿਲੀ ਕੁੜੀ ਨੂੰ ਆਪਣੀ ਅਸਲੀ ਮਾਂ। 3500 ਅਮਰੀਕੀ ਫੌਜੀ ਪਹੁੰਚਿਆ ਪੋਲੈਂਡ ਦੇ ਵਿੱਚ। ਮੈਕਸੀਕੋ ਦੇ ਵਿੱਚ ਦੇਸ਼ ਵਿਆਪੀ ਵਿਰੋਧ। ਤੇ ਹੁਣ ਖਬਰਾਂ ਦਾ ਵਿਸਥਾਰ। ਹਾਊਸ ਆਫ ਰਿਪਰੈਜ਼ੈਂਟੇਟਿਵਸ ਨੇ ਅੱਜ ਅਫੋਰਡੇਬਲ ਹੈਲਥ ਕੇਅਰ ਨੂੰ ਵਾਪਸ ਲੈਣ ਦੇ ਲਈ ਪਹਿਲਾ ਕਦਮ ਲਿਆ। ਇਸ ਉੱਤੇ ਬਜਟ ਪ੍ਰਸਤਾਵ ਲੈ ਕੇ ਆਂਦਾ ਗਿਆ, ਜਿਸ ਵਿੱਚ 198 ਦੇ ਮੁਕਾਬਲੇ 227 ਮਤਾਂ ਦੇ ਨਾਲ ਇਹ ਪਾਸ ਕਰ ਦਿੱਤਾ ਗਿਆ। ਸੈਨੇਟ ਨੇ ਇਸ ਉੱਤੇ ਬਜਟ ਮੈਜਰ ਨੂੰ ਪਿਛਲੇ ਹਫ਼ਤੇ ਪਹਿਲਾਂ ਹੀ ਪਾਸ ਕਰ ਦਿੱਤਾ ਸੀ। ਬਜਟ ਰੀਕਨਸੀਲੀਏਸ਼ਨ ਦੀ ਇਸ ਵਿਧੀ ਦੇ ਤਹਿਤ ਰਿਪਬਲਿਕਨਸ ਨੇ ਅਫੋਰਡੇਬਲ ਹੈਲਥ ਕੇਅਰ ਐਕਟ ਦੇ ਮੁੱਖ ਹਿੱਸੇ ਵਾਪਸ ਲੈਣ ਦੇ ਲਈ ਇਹ ਪਹਿਲਾ ਕਦਮ ਚੁੱਕ ਲਿਆ ਆ। ਇਸ ਉੱਤੇ ਵੋਟਿੰਗ ਪਾਰਟੀ ਲਾਈਨਸ ਦੇ ਆਧਾਰ ਤੇ ਹੀ ਹੋਈ, ਪਰ 9 ਰਿਪਬਲਿਕਨਸ, ਉਹਨਾਂ ਨੇ ਡੈਮੋਕ੍ਰੇਟ ਪਾਰਟੀ ਦਾ ਸਾਥ ਦਿੱਤਾ ਅਫੋਰਡੇਬਲ ਹੈਲਥ ਕੇਅਰ ਐਕਟ ਆ ਉਸ ਨੂੰ ਵਾਪਸ ਨਾ ਲੈਣ ਦੇ ਲਈ, ਜਿਨ੍ਹਾਂ ਵਿੱਚ ਜਸਟਿਨ ਐਮਸ਼ਾ, ਚਾਰਲੀ ਡੈਂਟ, ਬ੍ਰਾਇਨ ਫਿਟਜ਼ਪੈਟਰਿਕ, ਵਾਲਟਰ ਜੋਨਸ, ਜਾਨ ਕੈਟਕੋ, ਰੌਲ ਲੈਬਰਾਡੋਰ, ਟੌਮ ਮੈਕਾਰਥਰ, ਥਾਮਸ ਮੈਸੀ ਅਤੇ ਟੌਮ ਮੈਕਕਲਿੰਟੌਕ ਸ਼ਾਮਲ ਸਨ। ਕਿਸੇ ਵੀ ਡੈਮੋਕ੍ਰੇਟ ਨੇ ਇਸ ਪ੍ਰਸਤਾਵ ਨੂੰ ਪਾਸ ਹੋਣ ਦੇ ਲਈ ਉਸ ਦੇ ਹੱਕ ਵਿੱਚ ਵੋਟ ਨਹੀਂ ਪਾਈ। ਮਿਸ਼ੀਗਨ ਦੇ ਰਿਪਬਲਿਕਨ ਜਸਟਿਨ ਐਮਸ਼ਾ, ਉਹਨਾਂ ਨੇ ਇਹ ਆਖਿਆ ਅਫੋਰਡੇਬਲ ਹੈਲਥ ਕੇਅਰ ਨੂੰ ਇਸ ਬਜਟ ਵਿਧੀ ਦੇ ਤਹਿਤ ਬੰਦ ਕਰਨ ਦੇ ਕਰਕੇ $9 ਟ੍ਰਿਲੀਅਨ ਦਾ ਹੋਰ ਭਾਰ ਅਮਰੀਕਾ ਦੇ ਉੱਤੇ ਅਗਲੇ ਇੱਕ ਦਹਾਕੇ ਦੇ ਵਿੱਚ ਪਵੇਗਾ। ਇਸ ਕਰਕੇ ਉਹ ਪਾਰਟੀ ਲਾਈਨ ਤੋਂ ਵੱਖ ਵੋਟ ਪਾ ਰਹੇ ਨੇ। ਬਹੁਤੇ ਰਿਪਬਲਿਕਨਸ ਨੇ ਇਸ ਨੂੰ ਟਰੰਪ ਐਡਮਿਨਿਸਟ੍ਰੇਸ਼ਨ ਦੀ ਪਹਿਲੀ ਜਿੱਤ ਵੀ ਕਰਾਰ ਦਿੱਤੀ ਤੇ ਉਹਨਾਂ ਨੇ ਆਖਿਆ ਵੀ ਇਸੇ ਹੀ ਤਰੀਕੇ ਦੀ ਇੱਕ ਹੋਰ ਬਜਟ ਵਿਧੀ ਦੇ ਤਹਿਤ ਹੀ ਪ੍ਰਸਤਾਵ ਦੇ ਤਹਿਤ ਇਸ ਅਫੋਰਡੇਬਲ ਹੈਲਥ ਕੇਅਰ ਐਕਟ ਨੂੰ ਬਦਲਿਆ ਵੀ ਜਾਵੇਗਾ। ਹੁਣ ਇਹਨਾਂ ਨੇ ਓਬਾਮਾ ਕੇਅਰ ਅਫੋਰਡੇਬਲ ਹੈਲਥ ਕੇਅਰ ਨੂੰ ਵਾਪਸ ਲੈਣਾ ਹੈ। ਇਸ ਕਰਕੇ 20 ਮਿਲੀਅਨ ਅਮਰੀਕਨਸ ਇੰਸ਼ੋਰੈਂਸ ਤੋਂ ਬਗੈਰ ਵੀ ਹੋ ਸਕਦੇ ਨੇ, ਜੋ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਲਈ ਘਾਤਕ ਸਾਬਤ ਹੋ ਸਕਦੇ ਨੇ। ਹਾਊਸ ਸਪੀਕਰ ਪੌਲ ਰਾਇਨ, ਜੋ ਕਿ ਕੱਲ ਇੱਕ ਟਾਊਨ ਹਾਲ ਮੀਟਿੰਗ ਕਰ ਰਹੇ ਸੀ, ਉਸ ਵਿੱਚ ਅਫੋਰਡੇਬਲ ਹੈਲਥ ਕੇਅਰ ਐਕਟ ਦੇ ਮਦਦ ਦੇ ਨਾਲ ਇੱਕ ਬੰਦਾ ਕੈਂਸਰ ਤੋਂ ਜਿਹੜਾ ਪੀੜਿਤ ਸੀ ਉਸ ਤੋਂ ਕਰਕੇ ਬਚਿਆ ਸੀ, ਉਸ ਨੇ ਸਵਾਲ ਕੀਤਾ ਵੀ ਜੇ ਤੁਸੀਂ ਇਸ ਨੂੰ ਵਾਪਸ ਲੈ ਲੈਂਦੇ ਹੋ, ਮੇਰੇ ਵਰਗੇ ਹੋਰ ਕਿੰਨੇ ਜਾਣੇ ਨੇ ਜੋ ਇੰਸ਼ੋਰੈਂਸ ਦੇ ਕਰਕੇ ਹੀ ਬਚ ਰਹੇ ਨੇ, ਉਹਨਾਂ ਦਾ ਕੀ ਬਣੇਗਾ। ਇਸ ਦੇ ਜਵਾਬ ਦੇ ਵਿੱਚ ਪੌਲ ਰਾਇਨ, ਉਹਨਾਂ ਨੇ ਆਖਿਆ ਵੀ ਅਫੋਰਡੇਬਲ ਹੈਲਥ ਕੇਅਰ ਨੂੰ ਕੱਲਾ ਵਾਪਸ ਹੀ ਨਹੀਂ ਲਿਆ ਜਾ ਰਿਹਾ, ਉਸ ਦੀ ਜਗ੍ਹਾ ਦੇ ਉੱਤੇ ਰਿਪਬਲਿਕਨ ਪਾਰਟੀ ਵੱਲੋਂ ਤਿਆਰ ਕੀਤੀ ਹੋਈ ਇੱਕ ਵਿਸ਼ੇਸ਼ ਹੈਲਥ ਕੇਅਰ ਸਿਸਟਮ ਜਿਹੜਾ ਉਸ ਨੂੰ ਲਿਆਂਦਾ ਜਾਵੇਗਾ। ਸੋ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਆ। ਕੱਲ ਉਹਨਾਂ ਨੇ ਇਸ ਟਾਊਨ ਹਾਲ ਦੇ ਵਿੱਚ ਇਹ ਸਪਸ਼ਟ ਕੀਤਾ ਕਿ ਉਸੇ ਹੀ ਸਮੇਂ ਜਿਸ ਸਮੇਂ ਅਫੋਰਡੇਬਲ ਹੈਲਥ ਕੇਅਰ ਨੂੰ ਵਾਪਸ ਲਿਆ ਜਾਵੇਗਾ, ਨਾਲ ਹੀ ਰਿਪਬਲਿਕਨ ਪਾਰਟੀ ਵੱਲੋਂ ਤਿਆਰ ਕੀਤੀ ਇੱਕ ਨਵੀਂ ਹੈਲਥ ਕੇਅਰ ਉਹ ਵੀ ਪ੍ਰਦਾਨ ਕੀਤੀ ਜਾਵੇਗੀ। ਪਰ ਦੂਜੇ ਪਾਸੇ ਜੇ ਕਈ ਰਿਪਬਲਿਕਨਸ ਦੀ ਗੱਲ ਮੰਨੀਏ ਤਾਂ ਇਸ ਮੌਕੇ ਇਹਨਾਂ ਦੇ ਕੋਲ ਕਿਸੇ ਵੀ ਤਰੀਕੇ ਦਾ ਕੋਈ ਹੈਲਥ ਕੇਅਰ ਪਲਾਨ ਤਿਆਰ ਨਹੀਂ ਹੈਗਾ। ਇਸ ਮੌਕੇ ਡੋਨਾਲਡ ਟਰੰਪ ਆਪਣੀ ਸਹੁੰ ਚੁੱਕਣ ਤੋਂ ਪਹਿਲਾਂ ਇਹ ਕੰਮ ਨੂੰ ਨਿਪਟਾਉਣਾ ਚਾਹੁੰਦੇ ਨੇ ਵੀ ਅਫੋਰਡੇਬਲ ਹੈਲਥ ਕੇਅਰ ਐਕਟ ਆ ਉਸ ਨੂੰ ਵਾਪਸ ਲਿਆ ਜਾਵੇ, ਜੋ ਕਿ ਉਹਨਾਂ ਦਾ ਇੱਕ ਚੁਣਾਵੀ ਵਾਅਦਾ ਵੀ ਸੀ।
ਫੈਡਰਲ ਜਾਂਚ ਨੇ ਇਹ ਪਾਇਆ ਆ ਕਿ ਸ਼ਿਕਾਗੋ ਦੀ ਪੁਲਿਸ ਲੋੜ ਤੋਂ ਵੱਧ ਬਲ, ਜਿਸ ਨੂੰ ਐਕਸੈਸਿਵ ਫੋਰਸ ਵੀ ਕਹਿੰਦੇ ਆ, ਵਰਤਣ ਦੀ ਆਦਤ ਪੈ ਚੁੱਕੀ ਹੈ। ਇਸ ਜਾਂਚ ਵਿੱਚ ਉਹਨਾਂ ਨੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਆ। ਉਹਨਾਂ ਨੇ ਇਸ ਜਾਂਚ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਵੀ ਇਹ ਲੋੜ ਤੋਂ ਵੱਧ ਬਲ ਬਲੈਕ ਜਾਂ ਲਟੀਨੋ ਕਮਿਊਨਿਟੀ ਦੇ ਉੱਤੇ ਹੀ ਵਰਤਿਆ ਜਾਂਦਾ ਆ। 164 ਪੰਨਿਆਂ ਦੀ ਇਹ ਜਾਂਚ ਦੀ ਰਿਪੋਰਟ ਜੋ ਜਸਟਿਸ ਡਿਪਾਰਟਮੈਂਟ ਦੇ ਦੁਆਰਾ ਕੀਤੀ ਗਈ ਸੀ, ਇਸ ਕਰਕੇ ਸ਼ਿਕਾਗੋ ਦੇ ਉੱਤੇ ਗਲਤ ਰੌਸ਼ਨੀ ਪੈਂਦੀ ਆ, ਜੋ ਕਿ ਪਹਿਲਾਂ ਹੀ ਪਿਛਲੇ 2 ਦਹਾਕਿਆਂ ਤੋਂ ਗੋਲੀਬਾਰੀ, ਗਨ ਵਾਇਲੈਂਸ, ਹੋਮਿਸਾਈਡ ਨੰਬਰਸ, ਕਤਲਾਂ ਦੇ ਮਾਮਲੇ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਬਦਨਾਮ ਆ। ਇਸ ਰਿਪੋਰਟ ਆਉਣ ਤੋਂ ਬਾਅਦ ਦੇ ਵਿੱਚ ਸ਼ਿਕਾਗੋ ਦੇ ਬਹੁਤ ਸਾਰੇ ਲੀਡਰਸ ਨੇ ਇਹ ਵਾਅਦਾ ਕੀਤਾ ਹੈ ਵੀ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੇ ਵਿੱਚ ਕਾਫੀ ਵੱਡੇ ਸੁਧਾਰ ਸੋਧਾਂ ਲਿਆਉਣਗੇ। ਖਾਸ ਕਰਕੇ ਪੁਲਿਸ ਕਿਸ ਤਰੀਕੇ ਦੇ ਨਾਲ ਟ੍ਰੇਨਿੰਗ ਕਰਦੀ ਆ, ਕਿਸ ਤਰੀਕੇ ਦੇ ਨਾਲ ਪੁਲਿਸ ਫੋਰਸ ਨੂੰ ਵਰਤਣਾ ਆ, ਇਹ ਸਾਰੇ ਚੀਜ਼ਾਂ ਦੇ ਵਿੱਚ ਵਿਸ਼ੇਸ਼ ਸੋਧਾਂ ਲਿਆਂਦੀਆਂ ਜਾਣਗੀਆਂ ਜੋ ਕਿ ਫੈਡਰਲ ਗਵਰਨਮੈਂਟ ਦੇ ਹੁਕਮ ਦੇ ਅਨੁਸਾਰ ਹੋਣਗੀਆਂ ਤੇ ਜਿਸ ਨੂੰ ਲਾਗੂ ਕਰਨ ਦੇ ਲਈ ਵਿਸ਼ੇਸ਼ ਜੱਜ ਨੂੰ ਲਾਇਆ ਜਾਵੇਗਾ। ਪ੍ਰੈਜ਼ੀਡੈਂਟ ਓਬਾਮਾ ਦੇ ਅਖੀਰਲੇ ਕੁਝ ਦਿਨਾਂ ਦੇ ਵਿੱਚ ਇਹ ਸੋਧਾਂ ਦੇ ਉੱਤੇ ਗੱਲਬਾਤ ਚੱਲ ਰਹੀ ਆ। ਜਦ ਮੌਜੂਦਾ ਅਟਾਰਨੀ ਜਨਰਲ ਲੋਰੇਟਾ ਲਿੰਚ ਨੂੰ ਪੁੱਛਿਆ ਗਿਆ ਵੀ ਕੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਇਹ ਸਾਰਾ ਕੁਝ ਲਾਗੂ ਹੋਵੇਗਾ, ਉਸ ਨੂੰ ਮੰਨਿਆ ਜਾਵੇਗਾ, ਤਾਂ ਉਹਨਾਂ ਨੇ ਆਖਿਆ ਇਹ ਸਮਝੌਤਾ ਕਿਸੇ 1, 2 ਜਾਂ 3 ਜਾਣਿਆਂ ਦੇ ਨਾਲ ਸੰਬੰਧਿਤ ਨਹੀਂ ਆ, ਇਹ ਡਿਪਾਰਟਮੈਂਟ ਆਫ ਜਸਟਿਸ ਦੇ ਨਾਲ ਹੋਵੇਗਾ ਤੇ ਇਸ ਨੂੰ ਲਾਗੂ ਜ਼ਰੂਰ ਕੀਤਾ ਜਾਵੇਗਾ। ਇਸ ਰਿਪੋਰਟ ਦੇ ਵਿੱਚ ਕਈ ਅਜਿਹੀਆਂ ਚੀਜ਼ਾਂ ਸਾਹਮਣੇ ਆਈਆਂ ਆ ਜਿਨ੍ਹਾਂ ਵਿੱਚ ਇਹ ਵੀ ਦੱਸਿਆ ਗਿਆ ਆ ਵੀ ਕਈ ਅਫਸਰ ਉਹਨਾਂ ਲੋਕਾਂ ਪਿੱਛੇ ਭੱਜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਲੋਕਾਂ ਦੇ ਉੱਤੇ ਕੋਈ ਸ਼ੱਕ ਵੀ ਨਹੀਂ ਆ ਵੀ ਉਹਨਾਂ ਨੇ ਕਿਸੇ ਤਰੀਕੇ ਦਾ ਕ੍ਰਾਈਮ ਕੀਤਾ ਆ। ਇਸ ਵਿੱਚ ਇੱਕ ਉਸ ਵਾਕਿਆ ਦਾ ਵੀ ਦੱਸਿਆ ਗਿਆ ਆ ਵੀ ਇੱਕ ਬੰਦਾ ਜੋ ਕਿ ਆਪਣੇ ਵੇਸਟ ਬੈਂਡ ਦੇ ਨਾਲ ਖੇਡ ਰਿਹਾ ਸੀ ਤੇ ਪੁਲਿਸ ਵਾਲਿਆਂ ਨੇ ਉਸ ਨੂੰ ਪਿੱਛਾ ਕਰਨਾ ਸ਼ੁਰੂ ਕੀਤਾ ਤੇ ਉਸ ਉੱਤੇ 45 ਗੋਲੀਆਂ ਚਲਾਈਆਂ, ਜਿਸ ਤੋਂ ਬਾਅਦ ਦੇ ਵਿੱਚ ਉਸ ਬੰਦੇ ਦੀ ਹੀ ਮੌਤ ਹੋ ਗਈ। ਇੱਕ ਹੋਰ ਉਦਾਹਰਣ ਦੇ ਵਿੱਚ 16 ਸਾਲਾਂ ਦੀ ਇੱਕ ਕੁੜੀ ਨੂੰ ਬੈਟਨ ਦੇ ਨਾਲ ਕੁੱਟਿਆ ਗਿਆ, ਟੇਜ਼ਰ ਉਸ ਦੇ ਉੱਤੇ ਚਲਾਈ ਗਈ ਕਿਉਂਕਿ ਉਹ ਸਕੂਲ ਤੋਂ ਬਾਹਰ ਨਹੀਂ ਸੀ ਜਾ ਰਹੀ, ਕਿਉਂਕਿ ਉਸਨੇ ਸਕੂਲ ਵਿੱਚ ਸੈੱਲ ਫੋਨ ਲਿਆਂਦਾ ਸੀ। ਇੱਕ ਲਟੀਨੋ ਮੁੰਡੇ ਨੂੰ ਜ਼ਬਰਦਸਤੀ ਹੱਥਕੜੀ ਲਾਈ ਗਈ ਕਿਉਂਕਿ ਉਹ ਆਪਣੇ ਪਿਤਾ ਦੇ ਲਾਗੇ ਇੱਕ ਬਾਈਕ ਚਲਾ ਰਿਹਾ ਸੀ। ਇਸ ਰਿਪੋਰਟ ਦੇ ਵਿੱਚ ਅਜਿਹੀਆਂ ਹੋਰ ਵੀ ਬਹੁਤ ਸਾਰੀਆਂ ਉਦਾਹਰਨਾਂ ਨੇ ਜੋ ਕਿ ਸ਼ਿਕਾਗੋ ਪੁਲਿਸ ਦੇ ਇਸ ਵਤੀਰੇ ਨੂੰ ਕਟਹਿਰੇ ਵਿੱਚ ਖੜੇ ਕਰਦੀਆਂ ਨੇ। ਜਸਟਿਸ ਡਿਪਾਰਟਮੈਂਟ ਨੇ ਇਹ ਆਪਣੀ ਜਾਂਚ ਦਸੰਬਰ 2015 ਦੇ ਵਿੱਚ ਸ਼ੁਰੂ ਕੀਤੀ ਸੀ, ਜਦ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਪੁਲਿਸ ਵਾਲਿਆਂ ਵੱਲੋਂ ਲਕਵਾਨ ਮੈਕਡੋਨਲਡ ਨਾਂ ਦੇ ਮੁੰਡੇ ਨੂੰ ਗੋਲੀ ਮਾਰ ਕੇ ਮਾਰਿਆ ਸੀ। ਇਹੋ ਜਿਹੇ ਹਾਦਸਿਆਂ ਤੋਂ ਬਾਅਦ ਦੇ ਵਿੱਚ ਸ਼ਿਕਾਗੋ ਦੇ ਦੁਆਰਾ ਕਈ ਵਾਰੀ ਪੁਲਿਸ ਸੁਪਰੀਡੈਂਟੈਂਟਸ ਨੂੰ ਚੇਂਜ ਕੀਤਾ ਗਿਆ ਆ, ਸੁਧਾਰਾਂ ਦੀ ਗੱਲ ਆਖੀ ਗਈ ਆ, ਪਰ ਅਜੇ ਤੱਕ ਕਿਸੇ ਸਿੱਟੇ ਦੇ ਉੱਤੇ ਨਹੀਂ ਪਹੁੰਚ ਸਕੇ। ਉਮੀਦ ਇਹੀ ਕੀਤੀ ਜਾ ਰਹੀ ਆ ਜਸਟਿਸ ਡਿਪਾਰਟਮੈਂਟ ਦੀ ਇਸ ਜਾਂਚ ਰਿਪੋਰਟ ਤੋਂ ਬਾਅਦ ਦੇ ਵਿੱਚ ਕੋਈ ਨਾ ਕੋਈ ਇਸ ਦੇ ਉੱਤੇ ਕੜੇ ਕਦਮ ਚੁੱਕਣ ਤਾਂ ਜੋ ਉੱਥੇ ਆਮ ਲੋਕਾਂ ਦੇ ਵਿੱਚ, ਮਾਈਨੋਰਟੀਜ਼ ਅਤੇ ਪੁਲਿਸ ਵਾਲਿਆਂ ਦੇ ਵਿੱਚ ਕੋਈ ਸਦਭਾਵਨਾ ਬਣ ਸਕੇ। 18 ਸਾਲਾਂ ਬਾਅਦ ਕਮੇਆ ਮੋਬਲੀ ਨਾਮ ਦੀ ਕੁੜੀ ਨੂੰ ਇਹ ਪਤਾ ਲੱਗਾ ਕਿ ਜਿਸ ਨਾਲ ਉਹ ਪਿਛਲੇ 18 ਸਾਲਾਂ ਤੋਂ ਰਹਿ ਰਹੀ ਆ ਉਹ ਉਸ ਦੀ ਅਸਲੀ ਮਾਂ ਨਹੀਂ ਹੈ, ਬਲਕਿ ਉਸਨੇ ਕਮਾਇਆ ਮੋਬਲੇ ਨੂੰ 18 ਸਾਲ ਪਹਿਲਾਂ ਫਲੋਰੀਡਾ ਦੇ ਇੱਕ ਹਸਪਤਾਲ ਦੇ ਵਿੱਚੋਂ ਅਗਵਾ ਕਰਕੇ ਚੁੱਕ ਕੇ ਲੈ ਆਉਂਦਾ ਸੀ। ਇਸ ਮੌਕੇ ਕਮਾਇਆ ਮੋਬਲੀ ਵਾਲਟਰਬੋਰੋ, ਸਾਊਥ ਕੈਰੋਲੀਨਾ ਵਿੱਚ ਰਹਿ ਰਹੀ ਸੀ। ਇਸ ਕੇਸ ਦੇ ਵਿੱਚ ਇਸ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਦੇ ਵਿੱਚ, ਚੁੱਕਣ ਦੇ ਦੋਸ਼ ਦੇ ਵਿੱਚ ਗਲੋਰੀਆ ਵਿਲੀਅਮਸ ਜੋ ਕਿ 51 ਸਾਲਾਂ ਦੀ ਆ, ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਆ। ਜੁਲਾਈ 1998 ਦੇ ਵਿੱਚ ਕਮਾਇਆ ਮੋਬਲੀ ਦੀ ਅਸਲੀ ਮਾਂ ਸ਼ਨਾਰਾ, ਜਿਸ ਨੇ ਹਸਪਤਾਲ ਦੇ ਵਿੱਚ ਇਸ ਨੂੰ ਜਨਮ ਦਿੱਤਾ ਸੀ, ਉਸ ਮੌਕੇ ਗਲੋਰੀਆ ਵਿਲੀਅਮਸ ਇੱਕ ਨਰਸ ਬਣ ਕੇ ਉਸ ਹਸਪਤਾਲ ਦੇ ਵਿੱਚ ਆਈ, ਸ਼ਨਾਰਾ ਦੇ ਨਾਲ ਗੱਲਬਾਤ ਕੀਤੀ ਅਤੇ ਇਸ ਦੀ ਕੁੜੀ ਨੂੰ ਉਹ ਚੁੱਕ ਕੇ ਲੈ ਗਈ। 1998 ਦੇ ਵਿੱਚ ਇਹ ਇੱਕ ਬਹੁਤ ਚਰਚਿਤ ਕੇਸ ਰਿਹਾ ਸੀ ਜਿਸ ਤੇ ਨੈਸ਼ਨਲ ਮੀਡੀਆ ਦੇ ਉੱਤੇ ਕਈ ਚਿਰ ਗੱਲਾਂ ਹੁੰਦੀਆਂ ਰਹੀਆਂ। ਇਸ ਵਾਕਿਆਤ ਹੋਣ ਤੋਂ ਬਾਅਦ ਦੇ ਵਿੱਚ ਸ਼ਨਾਰਾ ਮੋਬਲੀ ਨੂੰ $1.5 ਮਿਲੀਅਨ ਦਾ ਲਾਸੂਟ ਦੇ ਵਿੱਚ ਪੈਸੇ ਵੀ ਮਿਲੇ ਸੀ, ਜਿੱਥੋਂ ਇਸ ਦੀ ਇਹ ਕੁੜੀ ਚੁੱਕੀ ਗਈ ਸੀ। ਪਿਛਲੇ 18 ਸਾਲਾਂ ਦੇ ਵਿੱਚ ਇਸ ਕੇਸ ਦੇ ਬਾਬਤ 2500 ਟਿਪਸ ਆਈਆਂ ਨੇ। FBI ਇਸ ਕੇਸ ਨੂੰ ਪਿਛਲੇ 18 ਸਾਲਾਂ ਤੋਂ ਸੁਲਝਾਉਣ ਦੇ ਲਈ ਕੋਸ਼ਿਸ਼ਾਂ ਕਰ ਰਹੀ ਸੀ। ਪਿਛਲੇ ਸਾਲ ਹੀ ਇੱਕ ਗੁਮਨਾਮ ਬੰਦੇ ਵੱਲੋਂ ਟਿਪ ਆਈ ਸੀ, ਜਿਸ ਤੋਂ ਬਾਅਦ ਦੇ ਵਿੱਚ ਕਮਾਇਆ ਮੋਬਲੀ ਦੇ ਸਹੀ ਟਿਕਾਣੇ ਬਾਰੇ ਪਤਾ ਲੱਗਾ ਅਤੇ DNA ਦੇ ਟੈਸਟਿੰਗ ਹੋਣ ਤੋਂ ਬਾਅਦ ਦੇ ਵਿੱਚ ਹੀ FBI ਨੇ ਗਲੋਰੀਆ ਵਿਲੀਅਮਸ, ਇਸ ਕੁੜੀ ਦੀ ਅਗਵਾਕਰਤਾ, ਉਸ ਨੂੰ ਗ੍ਰਿਫਤਾਰ ਕੀਤਾ। ਪੁਲਿਸ ਵੱਲੋਂ ਦੱਸਿਆ ਜਾਂਦਾ ਆ ਕਮਾਇਆ ਮੋਬਲੀ ਕੀ ਆਪਣੀ
ਆਪਣੀ ਅਸਲੀ ਮਾਂ ਸ਼ਨਾਰਾ ਮੋਬਲੀ ਨੂੰ ਮਿਲਣਾ ਚਾਹੇਗੀ ਜਾਂ ਨਹੀਂ, ਇਹ ਸਭ ਕੁਝ ਉਸੇ ਉੱਤੇ ਨਿਰਭਰ ਕਰਦਾ ਆ, ਕਿਉਂਕਿ ਉਹ ਹੁਣ 18 ਸਾਲ ਦੀ ਹੋ ਚੁੱਕੀ ਆ ਤੇ ਉਹ ਉਸੇ ਦਾ ਹੀ ਫੈਸਲਾ ਹੋਵੇਗਾ। 3,500 ਫੌਜੀ ਅਮਰੀਕਾ ਦੇ ਦੁਆਰਾ ਜਰਮਨੀ ਤੋਂ ਪੋਲੈਂਡ ਦੇ ਵੱਲ ਰਵਾਨਾ ਹੋ ਚੁੱਕੇ ਨੇ। ਕੋਲਡ ਵਾਰ ਖਤਮ ਹੋਣ ਤੋਂ ਬਾਅਦ ਦੇ ਵਿੱਚ ਯੂਰਪ ਦੇ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਧ ਫੌਜੀ ਸੰਖਿਆ ਦੱਸੀ ਜਾਂਦੀ ਆ। ਇਸ ਦੇ ਵਿੱਚ 2500 ਤੋਂ ਵੱਧ ਫੌਜੀ ਟੈਂਕ ਅਤੇ ਟਰੱਕ ਪੋਲੈਂਡ ਵੱਲ ਨੂੰ ਰਵਾਨਾ ਹੋਏ ਨੇ। ਯੂਕਰੇਨ ਦੇ ਕ੍ਰੀਮੀਆ ਇਲਾਕੇ ਦੇ ਉੱਤੇ ਕਬਜ਼ਾ ਕਰਨ ਤੋਂ ਬਾਅਦ ਦੇ ਵਿੱਚ ਰਸ਼ੀਆ ਦੀ ਅੱਖ ਯੂਰਪ ਦੇ ਵਿੱਚ ਪੋਲੈਂਡ ਦੇ ਉੱਤੇ ਸਭ ਤੋਂ ਵੱਧ ਦੇਖੀ ਜਾਂਦੀ ਆ। ਰਸ਼ੀਆ ਲਗਾਤਾਰ ਉੱਥੇ ਚੜ੍ਹਾਈ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਆ ਤੇ ਆਪਣੇ ਫੌਜੀਆਂ ਨੂੰ ਲਗਾਤਾਰ ਬਾਰਡਰ ਤੇ ਘੱਲ ਰਿਹਾ ਆ। ਉਸੇ ਚੀਜ਼ ਨੂੰ ਰੋਕਣ ਦੇ ਲਈ, ਰਸ਼ੀਆ ਦੀ ਇਸ ਚੜ੍ਹਾਈ ਨੂੰ ਰੋਕਣ ਦੇ ਲਈ ਨਾਟੋ ਦੇ ਵੱਲੋਂ, ਅਮਰੀਕਾ ਦੇ ਵੱਲੋਂ ਇੰਨੀ ਵੱਡੀ ਸੰਖਿਆ ਦੇ ਵਿੱਚ ਫੌਜ ਘੱਲੀ ਜਾ ਰਹੀ ਆ। ਇਸ ਦੇ ਨਾਲ ਰੋਮੇਨੀਆ, ਬਲਗੇਰੀਆ ਅਤੇ ਹੋਰ ਕਈ ਦੇਸ਼ਾਂ ਦੇ ਵਿੱਚ ਨਾਟੋ ਦੀਆਂ ਫੌਜਾਂ ਜਾ ਰਹੀਆਂ ਨੇ। ਜਦੋਂ ਤੋਂ ਕ੍ਰੀਮੀਆ ਨੂੰ ਯੂਕਰੇਨ ਦੇ ਨਾਲੋਂ ਅਲੱਗ-ਥਲੱਗ ਕਰਕੇ ਰਸ਼ੀਆ ਨੇ ਉਸ ਉੱਤੇ ਕਬਜ਼ਾ ਕਰ ਲਿਆ ਆ, ਅਮਰੀਕਾ ਨੇ ਇਹ ਵਾਅਦਾ ਕੀਤਾ ਸੀ ਵੀ ਈਸਟਰਨ ਯੂਰਪ ਦੇ ਵਿੱਚ ਅਮਰੀਕੀ ਫੌਜੀ, ਨਾਟੋ ਦੇ ਫੌਜੀ, ਉਹਨਾਂ ਦੀ ਤਾਦਾਦ ਨੂੰ ਵਧਾਇਆ ਜਾਵੇਗਾ। 3,500 ਅਮਰੀਕੀ ਫੌਜੀ ਅਤੇ ਨਾਟੋ ਦੇ ਫੌਜੀ ਜਲਦ ਹੀ ਪੋਲੈਂਡ ਦੇ ਵਿੱਚ ਟ੍ਰੇਨਿੰਗ ਐਕਸਰਸਾਈਜ਼ਾਂ ਸ਼ੁਰੂ ਕਰਨਗੇ। ਮੈਕਸੀਕੋ ਦੇ ਵਿੱਚ ਗੈਸ ਪ੍ਰਾਈਸਾਂ ਵਧਣ ਦੇ ਕਰਕੇ ਵੱਡੇ ਪੱਧਰ ਦੇ ਉੱਤੇ ਦੇਸ਼ ਵਿਆਪੀ ਵਿਰੋਧ ਦੇਖਿਆ ਜਾ ਰਿਹਾ ਆ। ਮੈਕਸੀਕੋ ਦੀਆਂ 32 ਦੇ ਵਿੱਚੋਂ 28 ਸਟੇਟਾਂ ਦੇ ਵਿੱਚ ਪ੍ਰੋਟੈਸਟ ਲਗਾਤਾਰ ਚੱਲ ਰਹੇ ਨੇ। ਕਈ ਸ਼ਹਿਰਾਂ ਦੇ ਵਿੱਚ ਲੁੱਟ-ਖੋਹ ਵੀ ਸ਼ੁਰੂ ਹੋ ਚੁੱਕੀ ਆ। ਕਈ ਗੈਸ ਸਟੇਸ਼ਨਾਂ ਦੇ ਉੱਤੇ ਲੋਕ ਆਪਣਾ ਕੰਟਰੋਲ ਬਣਾ ਕੇ ਉੱਥੋਂ ਡੀਜ਼ਲ ਅਤੇ ਗੈਸ ਪੀਪਿਆਂ ਦੇ ਵਿੱਚ ਭਰ ਕੇ ਲਿਜਾਂਦੇ ਦੇਖੇ ਗਏ ਨੇ। ਇਸ ਦੇਸ਼ ਵਿਆਪੀ ਪ੍ਰੋਟੈਸਟ ਦੇ ਵਿੱਚ ਹੁਣ ਤੱਕ 6 ਬੰਦਿਆਂ ਦੀ ਮੌਤ ਦੱਸੀ ਜਾਂਦੀ ਹੈ ਤੇ 1500 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਸ ਗੈਸ ਪ੍ਰਾਈਸ ਦੇ ਵਿਰੁੱਧ ਚੱਲ ਰਹੇ ਪ੍ਰੋਟੈਸਟ ਕਈ ਲੋਕ ਤਖਤਾ ਪਲਟਣ ਦੇ ਨਜ਼ਰੀਏ ਨਾਲ ਵੀ ਦੇਖ ਰਹੇ ਨੇ। ਬਹੁਤ ਸਾਰੇ ਲੋਕ ਇਹਨਾਂ ਵਿਰੋਧ ਦੇ ਵਿੱਚ ਇਹ ਕਹਿੰਦੇ ਨਜ਼ਰ ਆਏ ਆ ਮੌਜੂਦਾ ਮੈਕਸੀਕਨ ਰਾਸ਼ਟਰਪਤੀ ਐਨਰੀਕੇ ਪੀਨਾ ਨੀਟੋ ਉਹਨਾਂ ਦੇ ਰਾਸ਼ਟਰਪਤੀ ਨਹੀਂ ਆ ਤੇ ਜਲਦ ਤੋਂ ਜਲਦ ਇਹਨਾਂ ਦੀ ਸਰਕਾਰ ਆ ਉਸ ਨੂੰ ਹਟਾਇਆ ਜਾਵੇ। ਕਈਆਂ ਦਾ ਇਹ ਵੀ ਮੰਨਣਾ ਆ ਮੈਕਸੀਕੋ ਦੇ ਵਿੱਚ ਇੱਕ ਇਨਕਲਾਬ ਜਨਮ ਲੈ ਰਿਹਾ ਆ ਤੇ ਇਸ ਦੇ ਬਾਰੇ ਕੋਈ ਵੀ ਖਾਸ ਗੱਲ ਨਹੀਂ ਕਰ ਰਿਹਾ। ਉਧਰ ਮੈਕਸੀਕੋ ਨੇ ਆਪਣਾ ਅਮਰੀਕਾ ਦਾ ਰਾਜਦੂਤ ਉਸ ਨੂੰ ਪਿਛਲੇ 1 ਸਾਲ ਦੇ ਵਿੱਚ ਤੀਜੀ ਵਾਰੀ ਬਦਲ ਦਿੱਤਾ ਆ। ਮੈਕਸੀਕੋ ਦੀ ਫੋਰਨ ਅਫੇਅਰ ਮਿਨਿਸਟਰੀ ਨੇ ਅੱਜ ਬਿਆਨ ਜਾਰੀ ਕੀਤਾ। ਨਾਰਥ ਅਮਰੀਕਨ ਡਿਵੈਲਪਮੈਂਟ ਬੈਂਕ ਦੇ ਜੈਰੋਨੀਮੋ ਗੁਤਰੀਜ਼ ਫਰਨਾਂਡੇਜ਼ ਉਹਨਾਂ ਨੂੰ ਮੈਕਸੀਕੋ ਵੱਲੋਂ ਅਮਰੀਕਾ ਦਾ ਰਾਜਦੂਤ ਬਣਾਇਆ ਜਾ ਰਿਹਾ ਆ, ਜੋ ਕਿ ਵਾਸ਼ਿੰਗਟਨ ਦੇ ਵਿੱਚ ਰਹਿਣਗੇ। ਸੋ ਤੇ ਸੁਣ ਰਹੇ ਸੀ ਆਪਾਂ ਅੱਜ ਦੀਆਂ ਕੁਝ ਅਹਿਮ ਖਬਰਾਂ। ਹੁਣ ਤੁਹਾਨੂੰ ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ਨੀਚਰਵਾਰ ਨੂੰ ਸੈਨ ਹੋਜ਼ੇ ਦੇ ਵਿੱਚ 58 ਡਿਗਰੀ ਹਾਈ 42 ਡਿਗਰੀ ਲੋ, ਸੈਨ ਫਰਾਂਸਿਸਕੋ ਵਿੱਚ 53 ਡਿਗਰੀ ਹਾਈ 46 ਡਿਗਰੀ ਲੋ, ਸੈਕਰਾਮੈਂਟੋ ਵਿੱਚ 53 ਡਿਗਰੀ ਹਾਈ 36 ਡਿਗਰੀ ਲੋ, ਯੂਬਾ ਸਿਟੀ ਵਿੱਚ 55 ਡਿਗਰੀ ਹਾਈ 36 ਡਿਗਰੀ ਲੋ, ਸਟਾਕਟਨ ਵਿੱਚ 55 ਡਿਗਰੀ ਹਾਈ 36 ਡਿਗਰੀ ਲੋ, ਟ੍ਰੇਸੀ ਵਿੱਚ 56 ਡਿਗਰੀ ਹਾਈ 38 ਡਿਗਰੀ ਲੋ, ਮੋਡੈਸਟੋ ਵਿੱਚ 56 ਡਿਗਰੀ ਹਾਈ 37 ਡਿਗਰੀ ਲੋ, ਫ੍ਰੈਜ਼ਨੋ ਵਿੱਚ 54 ਡਿਗਰੀ ਹਾਈ 36 ਡਿਗਰੀ ਲੋ, ਬੇਕਰਸਫੀਲਡ ਵਿੱਚ 58 ਡਿਗਰੀ ਹਾਈ 41 ਡਿਗਰੀ ਲੋ, ਲਾਸ ਐਂਜਲਸ ਦੇ ਵਿੱਚ 72 ਡਿਗਰੀ ਹਾਈ 50 ਡਿਗਰੀ ਲੋ, ਟਰਕੀ ਵਿੱਚ 35 ਡਿਗਰੀ ਹਾਈ 13 ਡਿਗਰੀ ਲੋ, ਸਾਊਥ ਲੇਕ ਟਾਹੋ ਦੇ ਵਿੱਚ 38 ਡਿਗਰੀ ਹਾਈ 15 ਡਿਗਰੀ ਲੋ, ਪੋਰਟਲੈਂਡ ਓਰੇਗਨ ਦੇ ਵਿੱਚ 28 ਡਿਗਰੀ ਹਾਈ 21 ਡਿਗਰੀ ਲੋ, ਸਿਆਟਲ ਵਾਸ਼ਿੰਗਟਨ ਦੇ ਵਿੱਚ 41 ਡਿਗਰੀ ਹਾਈ 30 ਡਿਗਰੀ ਲੋ, ਫਲੈਗਸਟਾਫ ਐਰੀਜ਼ੋਨਾ 'ਚ 41 ਡਿਗਰੀ ਹਾਈ 30 ਡਿਗਰੀ ਲੋ, 70% ਚਾਂਸ ਆ ਬਰਫ਼ ਪਵੇਗੀ, ਸਾਲਟ ਲੇਕ ਸਿਟੀ ਯੂਟਾ ਦੇ ਵਿੱਚ 32 ਡਿਗਰੀ ਹਾਈ 13 ਡਿਗਰੀ ਲੋ, ਸ਼ਿਕਾਗੋ ਇਲੀਨੋਇਸ ਦੇ ਵਿੱਚ 33 ਡਿਗਰੀ ਹਾਈ 21 ਡਿਗਰੀ ਲੋ, ਨਿਊਯਾਰਕ ਦੇ ਵਿੱਚ 37 ਡਿਗਰੀ ਹਾਈ 32 ਡਿਗਰੀ ਲੋ ਟੈਂਪਰੇਚਰ ਰਹੇਗਾ। ਟੋਰਾਂਟੋ ਕੈਨੇਡਾ ਦੇ ਵਿੱਚ -1 ਡਿਗਰੀ ਸੈਲਸੀਅਸ ਹਾਈ -6 ਡਿਗਰੀ ਸੈਲਸੀਅਸ ਲੋ, ਵਿਨੀਪੈਗ ਦੇ ਵਿੱਚ -12 ਡਿਗਰੀ ਸੈਲਸੀਅਸ ਹਾਈ -14 ਡਿਗਰੀ ਸੈਲਸੀਅਸ ਲੋ, ਕੈਲਗਰੀ ਵਿੱਚ -1 ਡਿਗਰੀ ਸੈਲਸੀਅਸ ਹਾਈ -6 ਡਿਗਰੀ ਸੈਲਸੀਅਸ ਲੋ, ਵੈਨਕੂਵਰ ਵਿੱਚ 4 ਡਿਗਰੀ ਸੈਲਸੀਅਸ ਹਾਈ -3 ਡਿਗਰੀ ਸੈਲਸੀਅਸ ਲੋ, ਅੰਮ੍ਰਿਤਸਰ ਪੰਜਾਬ 'ਚ 17 ਡਿਗਰੀ ਸੈਲਸੀਅਸ ਹਾਈ 7 ਡਿਗਰੀ ਸੈਲਸੀਅਸ ਲੋ, ਮੈਲਬਰਨ ਆਸਟ੍ਰੇਲੀਆ 'ਚ 22 ਡਿਗਰੀ ਸੈਲਸੀਅਸ ਹਾਈ 11 ਡਿਗਰੀ ਸੈਲਸੀਅਸ ਲੋ, ਲੰਡਨ ਯੂਕੇ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ 0 ਡਿਗਰੀ ਸੈਲਸੀਅਸ ਲੋ, ਬਰਲਿਨ ਜਰਮਨੀ 'ਚ 1 ਡਿਗਰੀ ਸੈਲਸੀਅਸ ਹਾਈ -2 ਡਿਗਰੀ ਸੈਲਸੀਅਸ ਲੋ ਤੇ ਪੈਰਿਸ ਫਰਾਂਸ ਦੇ ਵਿੱਚ 5 ਡਿਗਰੀ ਸੈਲਸੀਅਸ ਹਾਈ ਅਤੇ -1 ਡਿਗਰੀ ਸੈਲਸੀਅਸ ਲੋ ਟੈਂਪਰੇਚਰ ਰਹੇਗਾ।
ਇਸ ਉੱਤੇ ਇਹ ਸੀਗੀ ਵੈਦਰ ਰਿਪੋਰਟ। ਹੁਣ ਤੁਹਾਨੂੰ ਸਟਾਕ ਮਾਰਕੀਟ ਐਕਸਚੇਂਜ ਰੇਟ ਬਾਰੇ ਦੱਸਦੇ ਹਾਂ। ਸ਼ੁੱਕਰਵਾਰ ਦੀ ਕਲੋਜ਼ਿੰਗ ਤੱਕ ਡਾਓ ਜੋਨਸ ਦੇ ਵਿੱਚ 5 ਪੁਆਇੰਟ ਘਟੇ 19,885 ਤੇ ਮਾਰਕੀਟ ਕਲੋਜ਼ ਹੋਈ। ਨੈਸਡੈਕ ਦੇ ਵਿੱਚ 26 ਪੁਆਇੰਟ ਵਧੇ 5,574 ਦੇ ਉੱਤੇ ਮਾਰਕੀਟ ਕਲੋਜ਼ ਹੋਈ। S&P ਦੇ ਵਿੱਚ 4 ਪੁਆਇੰਟ ਵਧੇ 2,274 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਵਿਲਸ਼ਾਇਰ 5000 ਦੇ ਵਿੱਚ 69 ਪੁਆਇੰਟਾਂ ਦਾ ਵਾਧਾ ਹੋਇਆ 23,807 ਦੇ ਉੱਤੇ ਮਾਰਕੀਟ ਕਲੋਜ਼ ਹੋਈ। ਐਕਸਚੇਂਜ ਰੇਟ ਦੇ ਵਿੱਚ $1 ਦੀ ਕੀਮਤ 68 ਰੁਪਏ 12 ਪੈਸੇ, ਇੱਕ ਕੈਨੇਡੀਅਨ ਡਾਲਰ ਦੀ ਕੀਮਤ 51 ਰੁਪਏ 95 ਪੈਸੇ, ਇੱਕ ਬ੍ਰਿਟਿਸ਼ ਪਾਉਂਡ ਸਟਰਲਿੰਗ ਦੀ ਕੀਮਤ 83 ਰੁਪਏ, ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ 51 ਰੁਪਏ 10 ਪੈਸੇ, ਇੱਕ ਯੂਰੋ ਦੀ ਕੀਮਤ 72 ਰੁਪਏ 51 ਪੈਸੇ, ਇੱਕ ਨਿਊਜ਼ੀਲੈਂਡ ਡਾਲਰ ਦੀ ਕੀਮਤ 48 ਰੁਪਏ 60 ਪੈਸੇ, ਇੱਕ ਸਿੰਗਾਪੁਰ ਡਾਲਰ ਦੀ ਕੀਮਤ 47 ਰੁਪਏ 69 ਪੈਸੇ, ਇੱਕ ਬਹਿਰੀਨ ਦੇ ਦਿਨਾਰ ਦੀ ਕੀਮਤ 180 ਰੁਪਏ 68 ਪੈਸੇ, ਇੱਕ ਕੁਵੈਤ ਦੇ ਦਿਨਾਰ ਦੀ ਕੀਮਤ 222 ਰੁਪਏ 99 ਪੈਸੇ ਰਹੀ। ਸੋਨੇ ਦਾ ਭਾਅ $1,197 15 ਸੈਂਟ ਪ੍ਰਤੀ ਆਉਂਸ, ਚਾਂਦੀ ਦਾ ਭਾਅ $16 80 ਸੈਂਟ ਪ੍ਰਤੀ ਆਉਂਸ ਰਿਹਾ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਅਪਡੇਟ ਅਮਰੀਕਾ ਖਬਰਾਂ ਦਾ ਇਹ ਬੁਲੇਟਿਨ ਹੁਣ ਸਮਾਪਤ ਹੁੰਦਾ ਆ। ਹੁਣ ਮੈਨੂੰ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।